ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਹੀਰ ਪੁੱਛ ਕੇ ਮਾਹੀੜੇ ਆਪਣੇ ਤੋਂ, ਲਿਖਵਾ ਜਵਾਬ ਚਾ ਟੋਰਿਆਈ। ਤੁਸਾਂ ਲਿਖਿਆ ਤੇ ਅਸਾਂ ਵਾਚਿਆਈ, ਸਾਨੂੰ ਵਾਚਦਿਆਂ ਹੀ ਲੱਗਾ ਝੋਰਿਆਈ। ਕਿ ਉਸ ਆਪਣੇ ਮਾਹੀ ਤੋਂ ਰਾਂਝੇ ਤੋਂ ਪੁੱਛ ਕੇ ਉਹਨਾਂ ਰਾਂਝੇ ਦੀਆਂ ਭਰਜਾਈਆਂ ਨੂੰ ਵਾਪਸ ਖਤ ਲਿਖਿਆ ਅਤੇ ਉਹਨਾਂ ਨੇ ਦੱਸਿਆ ਵੀ ਤੁਹਾਡਾ ਲਿਖਿਆ ਖਤ ਅਸਾਂ ਵਾਚਿਆ ਹੈ। ਵਾਚਣਾ ਤੋਂ ਮੁਰਾਦ ਪੜ੍ਹਨਾ, ਕਿ ਅਸਾਂ ਪੜ੍ਹਿਆ ਹੈ ਅਤੇ ਪੜ੍ਹਦਿਆਂ ਹੀ ਸਾਨੂੰ ਝੋਰਾ ਲੱਗ ਗਿਆ ਹੈ, ਪਰੇਸ਼ਾਨੀ ਹੋ ਗਈ ਹੈ। ਅਸਾਂ ਦੀਦੀ ਨੂੰ ਚਾਹ ਮਹੀਵਾਲ ਕੀਤਾ, ਕਦੀ ਟੋਰਨਾ ਤੇ ਨਾ ਟੋਰਿਆ ਈ। ਕਿ ਅਸਾਂ ਹੁਣ ਆਪਣਾ ਚਾਕ ਬਣਾ ਲਿਆ ਦੀਦੋ ਨੂੰ, ਰਾਂਝੇ ਨੂੰ, ਨਾ ਅਸਾਂ ਟੋਰਿਆ ਉਸਨੂੰ, ਨਾ ਘਲਿਆ ਹੈ ਅਤੇ ਨਾ ਅਸਾਂ ਕੋਈ ਘਲਣਾ ਹੈ। ਕਦੀ ਪਾਨ ਨਾ ਵੱਲ ਤੇ ਫੇਰ ਪਹੁੰਚੇ, ਸ਼ੀਸ਼ਾ ਚੂਰ ਹੋਇਆ ਕਿਸ ਜੋੜਿਆ ਈ। ਪਾਨ ਵੱਲ ਤੇ ਨਾ ਪਹੁੰਚਣਾ ਤੋਂ ਮੁਰਾਦ ਇਹ ਕਿ ਪਾਨ ਦਾ ਪੱਤਾ ਜਿਸ ਵੇਲੇ ਇੱਕ ਵਾਰੀ ਉਹ ਟਹਿਣੀ ਨਾਲੋਂ ਜੁਦਾ ਹੋ ਜਾਂਦਾ ਹੈ ਅਤੇ ਹੁਣ ਉਹ ਵਾਪਸ ਉੱਥੇ ਨਹੀਂ ਲੱਗਦਾ, ਅਤੇ ਉਹ ਇੱਕ ਦੁਕਾਨ ਤੋਂ ਦੂਜੀ ਦੁਕਾਨ, ਦੂਜੀ ਤੋਂ ਤੀਜੀ ਦੁਕਾਨ, ਉਹ ਅੱਗੇ ਟੁਰਦਾ ਹੈ ਬਾਜ਼ਾਰਾਂ ਵਿੱਚ, ਵਾਪਸ ਜਿੱਥੋਂ ਤਰੁੱਟਾ ਹੁੰਦਾ ਹੈ ਉੱਥੇ ਨਹੀਂ ਅਪੜਦਾ, ਉੱਥੇ ਵਾਪਸ ਨਹੀਂ ਲੱਗਦਾ। ਅਤੇ ਸ਼ੀਸ਼ਾ ਜਿਹੜਾ ਚੂਰ ਹੋ ਜਾਵੇ ਕੌਣ ਜੋੜ ਸਕਦਾ ਹੈ? ਚੂਰ ਹੋਏ ਸ਼ੀਸ਼ੇ ਨੂੰ ਤਾਂ ਕੋਈ ਜੋੜ ਨਹੀਂ ਸਕਦਾ। ਗੰਗਾ ਹੱਡੀਆਂ ਗਈਆਂ ਨਾ ਮੁੜਦੀਆਂ ਨਹੀਂ, ਗੰਗਾ ਹੱਡੀਆਂ ਗਈਆਂ ਨਾ ਮੁੜਦੀਆਂ ਨਹੀਂ, ਕੈ ਵਕਤ ਨੂੰ ਕਿਸੇ ਨਾ ਮੋੜਿਆ ਈ। ਗੰਗਾ ਹੱਡੀਆਂ ਗਈਆਂ ਤੋਂ ਮੁਰਾਦ ਹੈ ਕਿ ਇਨਸਾਨ ਦਾ ਮਰ ਜਾਣਾ, ਕਿਉਂਕਿ ਉਹ ਹਿੰਦੂ ਮਤ ਵਿੱਚ ਬੰਦਾ ਜਦੋਂ ਮਰਦਾ ਹੈ ਉਸ ਨੂੰ ਉਹਦੀਆਂ ਹੱਡੀਆਂ ਸਾੜ ਕੇ ਗੰਗਾ ਵਿੱਚ ਰੋੜ ਦਿੰਦੇ ਨੇ, ਅਤੇ ਜਿਹੜੀਆਂ ਹੱਡੀਆਂ ਇੱਕ ਵਾਰੀ ਰੁੜ ਜਾਂਦੀਆਂ ਉਹ ਮੁੜ ਕੇ ਵਾਪਸ ਨਹੀਂ ਆਉਂਦੀਆਂ, ਅਤੇ ਗੁਜ਼ਰੇ ਹੋਇਆਂ ਵੇਲਿਆਂ ਅੱਜ ਤੱਕ ਕੋਈ ਵਾਪਸ ਨਹੀਂ ਲਿਆ ਸਕਿਆ। ਹੱਥੋਂ ਛੁੱਟੜੇ ਵਾਰੀ ਨਹੀਂ ਮਿਲਦੇ, ਵਾਰਸ ਮੁੜੇ ਨਹੀਂ ਨਾਲ ਜ਼ੋਰਿਆ ਈ। ਹੱਥੋਂ ਛੁੱਟੜੇ ਵਾਰੀ ਉਹ ਹੁੰਦੇ ਨੇ ਜਿਹੜੇ ਢੂਢਣ ਵਾਲੇ, ਪਿੱਛੋਂ ਜਿਹੜਾ ਇੱਕ ਇਕੱਠ ਕਿਸੇ ਨੂੰ ਢੂਢਣ ਆਪਣਾ ਟੁਰਿਆ ਹੁੰਦਾ, ਅਤੇ ਉਹ ਜਿਸ ਵੇਲੇ ਇੱਕ ਵਾਰੀ ਨਿਕਲ ਜਾਵੇ ਜਿੱਥੇ ਉਹ ਬੰਦਾ ਮੌਜੂਦ ਹੋਵੇ ਜਿਸ ਨੂੰ ਢੂਢ ਰਹੇ ਹੋਣ, ਇੱਕ ਵਾਰੀ ਉੱਥੋਂ ਥੜੁਕ ਜਾਣ ਅਤੇ ਮੁੜ ਕੇ ਉਹ ਨਹੀਂ ਲੱਭਦੇ, ਕਿਉਂਕਿ ਉਹ ਖੋਜ ਵਿੱਚ ਹੁੰਦੇ ਨੇ ਅਤੇ ਅੱਗੇ ਤੋਂ ਅੱਗੇ ਵਧਦੇ ਵਧਦੇ ਉਹ ਦੂਰ ਨਿਕਲ ਪੈਂਦੇ ਨੇ। ਅਤੇ ਵਾਰਸ ਮੁੜੇ ਨਹੀਂ ਨਾਲ ਜ਼ੋਰਿਆ ਈ, ਇਹ ਹੁਣ ਤੁਹਾਡਿਆਂ ਜ਼ੋਰਾਂ ਨਾਲ, ਤੁਹਾਡੀਆਂ ਤੜੀਆਂ ਨਾਲ ਇਸ ਕੋਈ ਨਹੀਂ ਮੁੜਨਾ ਵਾਪਸ। ਹੁਣ ਰਾਂਝੇ ਦੀਆਂ ਭਾਬੀਆਂ ਇਸ ਦੇ ਜਵਾਬ ਵਿੱਚ ਹੀਰ ਨੂੰ ਲਿਖਦੀਆਂ ਨੇ ਕਿ ਜੇ ਤੂੰ ਸੋਹਣੀ ਹੋ ਕੇ ਪਵੇਂ ਸੌਕਣ, ਅਸੀਂ ਇੱਕ ਥੀਂ ਇੱਕ ਚੜ੍ਹਦੀਆਂ ਹਾਂ। ਵੀ ਜੇ ਤੂੰ ਸਮਝਦੀ ਹੈ ਕਿ ਤੂੰ ਬੜੀ ਸੋਹਣੀ ਹੈ ਅਤੇ ਅਸੀਂ ਇੱਕ ਤੋਂ ਇੱਕ ਵੱਧ ਸੋਹਣੀਆਂ। ਰੱਬ ਜਾਣਦਾ ਏ ਭੈਣਾਂ ਉਮਰ ਸਾਰੀ, ਅਸੀਂ ਇਸ ਮਹਿਬੂਬ ਦੀਆਂ ਬੰਦੀਆਂ ਹਾਂ। ਭੈਣਾਂ ਅੱਲਾ ਜਾਣਦਾ ਹੈ। ਇਹ ਭੈਣਾਂ ਦਾ ਲਫ਼ਜ਼ ਉਹ ਪੰਜਾਬੀ ਰਹਿਤਲ ਵਿੱਚ ਬੀਬੀਆਂ ਜਿਸ ਬੋਲਦੀਆਂ ਨੇ, ਇੱਕ ਦੂਜੀ ਨਾਲ ਗੱਲ ਕਰਦੀਆਂ, ਅਤੇ ਇਹ ਲਾਜ਼ਮੀ ਲਫ਼ਜ਼ ਹੁੰਦਾ ਹੈ ਕਿ ਭੈਣਾਂ ਅੱਲਾ ਜਾਣਦਾ ਹੈ ਅਸੀਂ ਇਸ ਮਹਿਬੂਬ ਦੀਆਂ ਬੰਦੀਆਂ। ਉਹ ਅਸਾਂ ਦੇ ਨਾਲ ਹੈ ਚੰਦ ਬਣਦਾ, ਅਸੀਂ ਖਿੱਤੀਆਂ ਨਾਲ ਸੁਹਿੰਦੀਆਂ। ਕਿ ਉਹ ਸਾਡੇ ਵਿੱਚ ਬੈਠਾ ਹੋਵੇ ਨਾ ਸਾਡਾ ਦਿਓਰ, ਅਤੇ ਉਹ ਇੰਝ ਹੁੰਦਾ ਵੀ ਜਿਵੇਂ ਚੰਨ ਨੇ ਅਤੇ ਅਸੀਂ ਉਹਦੇ ਆਸ ਪਾਸ ਖਿੱਤੀਆਂ ਔਰ ਸੋਹਣੀਆਂ ਲੱਗਦੀਆਂ। ਤਾਰਿਆਂ ਦੀਆਂ ਖਿੱਤੀਆਂ, ਜਿਹੜੀਆਂ ਤਾਰਿਆਂ ਦਾ ਜਮਘਟਾ ਹੁੰਦਾ ਹੈ, ਉਹ ਮਰਦਾ ਗਾਲੀਆਂ ਦੇ ਸਾਨੂੰ, ਅਸਾਂ ਫੇਰ ਮੁੜ ਵੀਰ ਮੰਨਦੀਆਂ। ਬਈ ਉਹ ਸਾਨੂੰ ਗਾਲੀ ਵੀ ਦਿੰਦਾ ਹੈ, ਮਰਦਾ ਵੀ ਹੈ, ਅਤੇ ਅਸੀਂ ਮੁੜ ਵੀ ਉਸ ਨੂੰ ਆਪਣਾ ਭਰਾ ਹੀ ਸਮਝਦੀਆਂ। ਅਸੀਂ ਇਸ ਦੇ ਮਗਰ ਦੀਵਾਨੀਆਂ ਹਾਂ, ਭਾਵੇਂ ਚੰਗੀਆਂ ਤੇ ਭਾਵੇਂ ਮੰਦੀਆਂ ਹਾਂ। ਜਿਸ ਵਿਲੜੇ ਦਾ ਸਾਥੋਂ ਰੁੱਸ ਆਇਆ, ਅਸੀਂ ਹੰਝੜੂ ਰਤ ਦੇ ਰੋਂਦੀਆਂ। ਕਿ ਜਦੋਂ ਦਾ ਉਹ ਸਾਡੇ ਤੋਂ ਰੁੱਸ ਕੇ ਆਇਆ ਹੈ, ਅਸੀਂ ਤੇ ਰਤ ਦੇ ਅਥਰੂ ਰੋਂਦੀਆਂ, ਖੂਨ ਦੇ ਆਂਸੂ ਰੋਂਦੀਆਂ। ਜੇ ਤੂੰ ਇਸ ਦੇ ਖੇੜਿਓਂ ਲਹਿਮ ਹੋਈਏ, ਜੇ ਤੂੰ ਇਸ ਦੇ ਖੇੜਿਓਂ ਲਹਿਮ ਹੋਈਏ, ਸਾਰੀ ਉਮਰ ਅਸੀਂ ਸ਼ਰਮਿੰਦੀਆਂ। ਖੇੜਿਓਂ ਲਾਣਾ ਬਈ ਜਿਹੜਾ ਕੋਈ ਕਿਸੇ ਦੇ ਪਿੱਛੇ ਪਿਆ ਹੋਵੇ ਉਹਦਾ ਪਿੱਛਾ ਛੱਡ ਦੇਣਾ, ਉਹ ਉਸ ਨੂੰ ਆਦੀਆਂ ਬਮੋਈਏ ਜੇ ਤੂੰ ਇੱਦਾਂ ਖੇੜਾ ਛੱਡ ਦੇਵੇਂ ਤਾਂ ਸਾਰੀ ਉਮਰ ਅਸੀਂ ਸ਼ਰਮਿੰਦੀਆਂ, ਬਸ ਸਾਰੀ ਉਮਰ ਅਸੀਂ ਤੇਰੇ ਤੋਂ ਸ਼ਰਮਸਾਰ ਹਾਂ, ਯਾਨੀ ਤੇਰੀਆਂ ਮਸ਼ਕੂਰ ਹਾਂ। ਵਾਰਸ ਬਹੁਤ ਲਾਚਾਰ ਖੁਆਰ ਹੋਈਆਂ, ਰਾਂਝਾ ਨਜ਼ਰ ਆਵੇ ਅਸੀਂ ਜੀਂਦੀਆਂ। ਵੀ ਸਾਡਾ ਹੁਣ ਇਸ ਤੋਂ ਬਿਨਾਂ ਕੋਈ ਹਾਲ ਨਹੀਂ, ਇਹ ਸਾਨੂੰ ਦਿਸੇ ਅਤੇ ਅਸੀਂ ਬਚ ਪਾਉਣਾ ਹੈ, ਅਸੀਂ ਜੀ ਪਾਉਣਾ ਹੈ। ਫਿਰ ਇਸੇ ਖਤ ਵਿੱਚ ਅੱਗੇ ਉਹ ਲਿਖਦੀਆਂ ਕਿ ਭਰਜਾਈਆਂ ਰਾਂਝੇ ਦੀਆਂ ਫੇਰ ਲਿਖਿਆ, ਹੀਰੇ ਤੇਰਿਆਂ ਮਿਹਣਿਆਂ ਚੁੰਨੀਆਂ ਹਾਂ,
ਚੁਨੀਆਂ ਤੋਂ ਮੁਰਾਦ ਨਿੱਕੀਆਂ ਅੱਖਾਂ ਤੇ ਦੂਜਿਆਂ ਲਫ਼ਜ਼ਾਂ ਵਿੱਚ ਦਾ ਮਤਲਬ ਹੁੰਦਾ ਕਿ ਘੱਟ ਨਜ਼ਰ ਆਉਣਾ। ਜਿਸ ਬੰਦੇ ਨੂੰ ਘੱਟ ਨਜ਼ਰ ਆਉਂਦਾ ਹੈ ਉਸ ਨੂੰ ਵੀ ਚੁੰਨਾ ਹੀ ਆਖਦੇ ਨੇ ਕਿ ਤੇਰੇ ਮਿਹਣੇ ਜਿਹੜੇ ਨੇ ਉਹ ਅਸਾਂ ਸੁਣ ਸੁਣ ਕੇ ਰੋ ਰੋ ਕੇ ਸਾਡੀਆਂ ਅੱਖਾਂ ਖਰਾਬ ਹੋ ਗਈਆਂ, ਸਾਨੂੰ ਹੁਣ ਦਿਸਦਾ ਹੀ ਕੋਈ ਨਹੀਂ। ਇਹ ਅਸਾਂ ਦੇ ਨਾਲ ਤਾਂ ਸੌਂਦਾ ਏ, ਭਾਵੇਂ ਛੈਲ ਤੇ ਭਾਵੇਂ ਗਨੂਨੀਆਂ ਹਾਂ। ਗਨੂਨੀ ਤੋਂ ਮੁਰਾਦ ਗਨੂਨੀ ਦਾ ਮੈਨਾ ਬਦ ਸ਼ਕਲ, ਭੂੰਡੀ ਸ਼ਕਲ ਵਾਲੀ। ਬਈ ਭਾਵੇਂ ਅਸੀਂ ਸੋਹਣੀਆਂ ਤੇ ਭਾਵੇਂ ਅਸੀਂ ਕੋਝੀਆਂ, ਜੋ ਵੀ ਹੈ ਇਹ ਸਾਡੇ ਨਾਲ ਹੀ ਸੋਹਣਾ ਲੱਗਦਾ ਹੈ। ਉਹਦੀ ਥਾਂ ਗੁਲਾਮ ਹੋਰ ਲਿਓ ਸਾਥੋਂ, ਮਮਨੂਨ ਇਸਾਨ ਦੀਆਂ ਹੁੰਦੀਆਂ ਕਿ ਤੁਸੀਂ ਉਹ ਘੱਲ ਦਿਓ। ਉਹਦੀ ਜਗ੍ਹਾ 'ਤੇ ਉਹਦੇ ਬਦਲੇ ਵਿੱਚ ਇੱਕ ਗੁਲਾਮ ਅਸੀਂ ਤੁਹਾਨੂੰ ਦੇ ਦੇਣੀ ਆ ਉਸ ਦੇ ਬਦਲੇ ਵਿੱਚ। ਅਤੇ ਅਗਰ ਜੇ ਇਹ ਵਟਾਂਦਰਾ ਕਰ ਲਓ ਤਾਂ ਅਸੀਂ ਤੁਹਾਡੀਆਂ ਬੜੀਆਂ ਮਮਨੂਨ ਹਾਂ, ਤੁਹਾਡੀਆਂ ਬੜੀਆਂ ਅਹਿਸਾਨਮੰਦ ਹਾਂ। ਰੰਝ ਯਾਰ ਬਾਜੂ ਅਸੀਂ ਖੁਆਰ ਹੋਈਆਂ, ਕੂੰਆਂ ਡਾਰ ਥੀ ਅਸੀਂ ਵਛੁਨੀਆਂ ਕਿ ਉਹਦੇ ਤੋਂ ਬਿਨਾਂ ਸਾਡਾ ਕੋਈ ਹਾਲ ਨਹੀਂ। ਅਸੀਂ ਇੰਝ ਹਾਂ ਜਿਵੇਂ ਕਿਸੇ ਡਾਰ ਵਿੱਚੋਂ ਕੂੰਆਂ ਨਿਖੜ ਗਈਆਂ ਹੋਣ, ਜੁਦਾ ਹੋ ਗਈਆਂ ਹੋਣ। ਜੋਗੀ ਲੋਕਾਂ ਨੂੰ ਮੁੰਨ ਕੇ ਕਰਨ ਚੇਲੇ, ਅਸੀਂ ਐਸ ਦੇ ਇਸ਼ਕ ਨੇ ਮੁੰਨੀਆਂ ਹਾਂ। ਬਈ ਜੋਗੀ ਤੇ ਲੋਕਾਂ ਨੂੰ ਬੁਲਾ ਕੇ ਉਹਨਾਂ ਦੀ ਟਿੰਡ ਕਰਕੇ ਉਹਨਾਂ ਦਾ ਸਿਰ ਮੁੰਨ ਕੇ ਤੇ ਚੇਲਾ ਬਣਾਉਂਦੇ ਨੇ। ਅਸੀਂ ਤੇ ਇਹਦੇ ਪਿਆਰ ਵਿੱਚ ਹੀ ਮੁੰਨੀਆਂ ਗਈਆਂ, ਅਸੀਂ ਇਹਦੀਆਂ ਚੇਲੀਆਂ ਬਣ ਗਈਆਂ। ਵਾਰਿਸ ਸ਼ਾਹ ਰਾਂਝੇ ਅੱਗੇ ਹੱਥ ਜੋੜੀ, ਵਾਰਿਸ ਸ਼ਾਹ ਰਾਂਝੇ ਅੱਗੇ ਹੱਥ ਜੋੜੀ, ਤੇਰੇ ਪ੍ਰੇਮ ਦੀ ਅੱਗ ਨੇ ਭੁਨੀਆਂ। ਵਾਰਿਸ ਸ਼ਾਹ ਰਾਂਝੇ ਅੱਗੇ ਹੱਥ ਜੋੜ ਕੇ ਗੱਲ ਕਰੀ, ਉਸ ਨੂੰ ਆਖੀ ਕਿ ਤੇਰੇ ਇਸ਼ਕ ਦੀ ਅੱਗ ਸਾਨੂੰ ਸਾੜ ਦਿੱਤਾ ਹੈ, ਭੁਨੀਆਂ ਗਈਆਂ। ਹੁਣ ਇਸ ਖਤ ਦੇ ਜਵਾਬ ਵਿੱਚ ਹੀਰ ਫਿਰ ਜਵਾਬ ਲਿਖਦੀ ਪਈ ਏ। ਚੁਚਕ ਸਿਆਲ ਤੋਂ ਲਿਖ ਕੇ ਨਾਲ ਚੋਰੀ, ਹੀਰ ਸਿਆਲਣੀ ਕਹੇ ਪਤੀਤ ਹੈ ਨਹੀਂ ਕਿ ਉਸ ਉਹਦੇ ਤੋਂ ਆਪਣੇ ਪਿਓ ਤੋਂ ਚੋਰੀ ਖਤ ਲਿਖਿਆ ਹੈ। ਅਤੇ ਇਹ ਪਤੀਤ ਦਾ ਮੈਨਾਂ ਹੁੰਦਾ ਤਸੱਲੀ, ਕਿ ਉਸ ਉਹਨਾਂ ਭਰਜਾਈਆਂ ਰਾਂਝੇ ਦੀਆਂ ਇਹ ਲਿਖਿਆ ਬੜੀ ਤਸੱਲੀ ਨਾਲ ਲਿਖਿਆ ਹੈ। ਇਹ ਗੱਲ, ਇਹ ਖਤ ਬੜੀ ਤਸੱਲੀ ਨਾਲ ਲਿਖਿਆ ਹੈ। ਸਾਡੀ ਖੈਰ ਹੈ ਚਾਹੁੰਦੀ ਖੈਰ ਤੁਸਾਂ, ਜਿਹੜੀ ਖਤਾਂ ਦੇ ਲਿਖਣ ਦੀ ਰੀਤ ਹੈ ਨਹੀਂ। ਇਹ ਪਹਿਲੇ ਖਤ ਦੀ ਇੱਕ ਰੀਤ, ਜਿਸ ਵੇਲੇ ਖਤਾਂ ਦਾ ਜ਼ਮਾਨਾ ਆਈ ਨਾ ਤਾਂ ਉਸ ਵੇਲੇ ਖਤ ਇੰਝ ਹੀ ਲਿਖੀਂਦੇ ਹਨ ਕਿ ਅਸਲਾਮ ਵਾਲੇਕੁਮ, ਮੈਂ ਬਿਲਕੁਲ ਠੀਕ ਹਾਂ, ਮੈਂ ਖੈਰੀਅਤ ਨਾਲ ਹਾਂ ਅਤੇ ਤੁਹਾਡੀ ਖੈਰੀਅਤ ਖੁਦਾ ਤੋਂ ਨੇਕ ਮਤਲੂਬ ਹੈ, ਤੁਹਾਡੀ ਖੈਰੀਅਤ ਚਾਹੁੰਦੇ। ਇਹ ਪਹਿਲਾ ਜੁਮਲਾ ਹਰ ਖਤ ਦਾ ਹੁੰਦਾ ਹੀ। ਜਿਹੜੇ ਬੰਦੇ ਖਤ ਲਿਖਦੇ ਰਹਿਣ ਉਹਨਾਂ ਨੇ ਪਤਾ ਕਿ ਇਹ ਜੁਮਲਾ ਜਿਹੜਾ ਹੈ ਪਹਿਲਾ, ਇਹ ਪੱਕਾ ਹੁੰਦਾ ਹੈ। ਹੋਰ ਰਾਂਝੇ ਦੀ ਬਾਤ ਜੋ ਲਿਖਿਆ ਜੇ, ਇਹ ਗੱਲ ਤਾਂ ਬੜੀ ਅਨਾਨੀਤ ਹੈ ਨਹੀਂ। ਅਨਾਨੀਤ ਤੋਂ ਮੁਰਾਦ ਹੈ ਕਿ ਅਨਾ ਦਾ ਮਸਲਾ। ਵੀ ਤੁਸੀਂ ਜਿਹੜੀ ਇਹ ਰਾਂਝੇ ਦੀ ਗੱਲ ਲਿਖੀ ਹੈ, ਮੈਨੂੰ ਤਾਂ ਲੱਗਦਾ ਕਿ ਇਸ ਨੂੰ ਤੁਸੀਂ ਅਨਾ ਦਾ ਮਸਲਾ ਬਣਾ ਲਿਆ ਹੈ। ਰੱਖਾਂ ਮਿਸਲ ਕੁਰਾਨ ਦੇ ਚੁੰਮ ਇਸ ਨੂੰ, ਰੱਖਾਂ ਮਿਸਲ ਕੁਰਾਨ ਦੇ ਚੁੰਮ ਇਸ ਨੂੰ, ਕਸਮ ਖਾ ਕੇ ਵਿੱਚ ਮਸੀਤ ਹੈ ਨਹੀਂ ਕਿ ਮੈਂ ਤੇ ਇਹ ਮਸਜਿਦ ਦੇ ਵਿੱਚ ਬਹਿ ਕੇ ਕਸਮ ਚਾਹੀਏ ਕਿ ਮੈਂ ਇਸ ਦੀ ਇੱਜ਼ਤ ਕਰਸਾਂ, ਇਹਦੇ ਨਾਲ ਪਿਆਰ ਕਰਸਾਂ ਅਤੇ ਮੈਂ ਤੇ ਇਸ ਨੂੰ ਕੁਰਾਨ ਵਾਂਗੂ ਚੁੰਮ ਚੁੰਮ ਕੇ ਰੱਖਦੀ ਹਾਂ। ਤੁਸੀਂ ਮਗਰ ਕਿਉਂ ਇਸ ਦੇ ਉੱਠ ਪਈ ਹੋ, ਇਹਦੀ ਅਸਾਂ ਦੇ ਨਾਲ ਪ੍ਰੀਤ ਹੈ ਨਹੀਂ, ਤੁਸੀਂ ਇਹਦੇ ਪਿੱਛੇ ਕਿਉਂ ਪੈ ਗਈ ਹੋ। ਇਹਦੀ ਤੇ ਸਾਡੇ ਨਾਲ ਦੋਸਤੀ ਹੈ, ਇਹਦੀ ਸਾਡੇ ਨਾਲ ਮੁਹੱਬਤ ਹੈ, ਤੁਸੀਂ ਇਹਦੇ ਪਿੱਛੋਂ ਕੀ ਲੈਣਾ। ਇਹ ਤਾਂ ਸਾਨੂੰ ਪਿਆਰ ਕਰਦਾ ਹੈ। ਅਸਾਂ ਜਾ ਤਰਿੰਜਣਾ ਵਿੱਚ ਬਾਣਾ, ਸਾਨੂੰ ਗਾਵਣਾ ਇਸ ਦਾ ਗੀਤ ਹੈ ਨਹੀਂ ਕਿ ਅਸਾਂ ਤਰਿੰਜਣਾ ਵਿੱਚ ਬਹਿਣਾ ਹੈ, ਇਸ ਦੁਨੀਆਦਾਰੀ ਵਿੱਚ ਵੜਨਾ ਹੈ ਅਤੇ ਉਸ ਦੁਨੀਆਦਾਰੀ ਵਿੱਚ ਰਹਿ ਕੇ ਇਸੇ ਦਾ ਗੀਤ ਗਾਉਣਾ ਹੈ ਅਤੇ ਸਾਡੇ ਦਿਲ ਨੂੰ ਚੈਨ ਆਉਣਾ ਹੈ। ਦੇਹੇ ਛੇੜ ਮੱਝੀ ਵੜੇ ਵਿੱਚ ਬੇਲੇ, ਦੇਹੇ ਛੇੜ ਮੱਝੀ ਵੜੇ ਵਿੱਚ ਬੇਲੇ, ਇਸ ਮੁੰਡੜੇ ਦੀ ਇਹ ਰੀਤ ਹੈ ਨਹੀਂ ਕਿ ਇਹ ਸੁਬਾਹ ਨਿਕਲ ਪੈਂਦਾ, ਰੋਜ਼ਾਨਾ ਮੱਝੀ ਲੈ ਕੇ ਬੇਲੇ ਵਿੱਚ ਵੜ ਜਾਂਦਾ, ਰੋਜ਼ ਸੁਬਾਹ ਪੈਂਦਾ ਹੈ, ਸ਼ਾਮੀ ਆਉਂਦਾ ਹੈ, ਇਹ ਇਸ ਦੀ ਰੀਤ ਹੈ। ਰਾਤੀ ਇਲੱਲਾ ਦਾ ਜ਼ਿਕਰ ਕਰਦਾ, ਰਾਤੀ ਇਲੱਲਾ ਦਾ ਜ਼ਿਕਰ ਕਰਦਾ, ਵਾਰਿਸ ਸ਼ਾਹ ਦੇ ਨਾਲ ਅਤੀਤ ਹੈ ਨਹੀਂ। ਸਾਰਾ ਦਿਨ ਇਹ ਮੱਝੀ ਚਾਰ ਕੇ ਸ਼ਾਮੀ ਘਰ ਆਉਂਦਾ ਹੈ ਅਤੇ ਰਾਤੀ ਸਾਰੀ ਰਾਤ ਇਹ ਇਲੱਲਾ ਦਾ ਜ਼ਿਕਰ ਕਰਦਾ ਰਹਿੰਦਾ ਅਤੇ ਵਾਰਿਸ ਸ਼ਾਹ ਦੇ ਨਾਲ ਦਾ ਅਤੀਤ ਹੈ। ਅਤੀਤ ਹੁੰਦਾ ਹੈ ਸੈਲਾਨੀ, ਸਾਧੂ, ਚੱਲਣੇ ਫਿਰਨੇ ਵਾਲਾ, ਟੁਰਨੇ ਫਿਰਨੇ ਵਾਲਾ, ਜਿਹੜਾ ਇੱਕ ਜਗ੍ਹਾ 'ਤੇ ਵਿਰਾਗੀ ਵੀ ਉਸ ਨੂੰ ਆਖ ਸਕਦੇ ਹੋ, ਟੁਰਨ ਫਿਰਨ ਵਾਲਾ, ਇੱਕ ਜਗ੍ਹਾ 'ਤੇ ਨਾ ਬਾਣੇ ਵਾਲਾ। ਇਹ ਤਾਂ ਵਾਰਿਸ ਸ਼ਾਹ ਦੇ ਨਾਲ ਦਾ ਫਿਰਨੇ ਟੁਰਨੇ ਵਾਲਾ ਸਾਧੂ ਹੈ।
ਅਗਲੀ ਗੱਲ ਹੁਣ ਉਹ ਇਹ ਲਿਖਦੀ ਏ ਹੀਰ ਉਹਨਾਂ ਨੂੰ, ਔਰ ਇਹਨਾਂ ਮਿਸਰਿਆਂ ਵਿੱਚ ਜਿਹੜਾ ਸੂਫੀਆ ਦਾ ਇੱਕ ਅਕੀਦਾ ਹੈ ਵਹਦਤੁਲ ਵਜੂਦ ਤੇ ਰੱਬ ਤੋਂ ਸਿਵਾ ਹੋਰ ਕੁਝ ਵੀ ਮੌਜੂਦ ਨਹੀਂ ਹੈ, ਲਾ ਮੌਜੂਦਾ ਇਲੱਲਾ। ਇਸ ਗੱਲ ਦੀ ਇਹਨਾਂ ਮਿਸਰਿਆਂ ਵਿੱਚ ਗੱਲ ਸਾਰੀ ਅਗਲਿਆਂ ਮਿਸਰਿਆਂ ਵਿੱਚ ਤੁਸੀਂ ਪੜ੍ਹਨੀ ਸੁਣਨੀ ਹੈ। ਹੀਰ ਲਿਖਦੀ ਏ, ਨੀ ਮੈਂ ਘੋਲ ਗਤੀ ਉਹਦੇ ਮੁਖੜੇ ਤੋਂ, ਨੀ ਮੈਂ ਘੋਲ ਗਤੀ ਉਹਦੇ ਮੁਖੜੇ ਤੋਂ, ਪਾਓ ਦੁੱਧ ਚੂਰੀ ਉਹਦਾ ਕੂਤ ਹੈ ਨਹੀਂ। ਕੂਤ ਖੁਰਾਕ, ਕਿ ਮੈਂ ਉਹਦੇ ਚਿਹਰੇ ਤੋਂ ਮੈਂ ਕੁਰਬਾਨ ਹਾਂ, ਉਹਦੀ ਖੁਰਾਕ ਤੇ ਇੱਕ ਪਾ ਸਿਰਫ ਦੁੱਧ ਚੂਰੀ ਏ। ਇਹ ਲੱਲਾ ਦੀਆਂ ਜਲੀਆਂ ਪਾਉਂਦਾ ਏ, ਇਹ ਲੱਲਾ ਦੀਆਂ ਜਲੀਆਂ ਪਾਉਂਦਾ ਏ, ਜ਼ਿਕਰ ਹੈ ਤੇ ਲਾ ਯਮੂਤ ਹੈ ਨਹੀਂ। ਇਹ ਉਹੀ ਗੱਲ, ਇਹ ਲੱਲਾ ਕਿ ਅੱਲਾ ਤੋਂ ਸਿਵਾ ਹੋਰ ਕੁਝ ਵੀ ਨਹੀਂ, ਜ਼ਿਕਰ ਹੈ ਤੇ ਲਾ ਯਮੂਤ ਹੈ ਨਹੀਂ। ਇਹ ਉਹੀ ਰੱਬ ਦੀਆਂ ਸਿਫਤਾਂ ਕਿ ਹੈ ਤੇ ਲਾ ਯਮੂਤ ਹੈ ਤੋਂ ਮੁਰਾਦ ਕਿ ਹਮੇਸ਼ਾ ਜ਼ਿੰਦਾ ਰਹਿਣ ਵਾਲਾ, ਲਾ ਯਮੂਤ ਕਿ ਜਿਨ ਕਦੀ ਮੌਤ ਨਹੀਂ ਆਉਣੀ, ਜਿਸ ਨੂੰ ਮੌਤ ਕਦੀ ਨਹੀਂ ਆਉਣੀ, ਜਿਹੜਾ ਹਰ ਵੇਲੇ ਜ਼ਿੰਦਾ ਹੋ ਜਾਵੇ ਤੇ ਮੌਜੂਦ ਹੈ, ਉਸ ਤੋਂ ਸਿਵਾ ਹੋਰ ਕੀ ਹੋ ਸਕਦਾ ਹੈ। ਇਹ ਸੂਫੀਆਂ ਦਾ ਅਕੀਦਾ ਹੈ ਕਿ ਅੱਲਾ ਤੋਂ ਸਿਵਾ ਕਾਇਨਾਤ ਵਿੱਚ ਹੋਰ ਕੁਝ ਵੀ ਨਹੀਂ, ਜੋ ਕੁਝ ਹੈ ਉਸ ਦਾ ਪਰਤੋ ਹੈ, ਉਸ ਦਾ ਸਾਇਆ ਹੈ, ਉਸ ਦੀਆਂ ਨਿਸ਼ਾਨੀਆਂ, ਉਹਦੀਆਂ ਕੁਦਰਤਾਂ, ਮੌਜੂਦ ਸਿਰਫ ਉਹ ਹੈ ਕਿ ਲੜਨ ਵਾਸਤੇ ਹੋ ਮਜ਼ਬੂਤ ਸਭੇ, ਪੱਲੇ ਤੁਸਾਂ ਦੇ ਇਹ ਕਰਤੂਤ ਹੈ ਨਹੀਂ ਕਿ ਤੁਹਾਡੇ ਕੋਲ ਹੋਰ ਹੈ ਕੀ ਸਿਵਾ ਲੜਨ ਤੋਂ। ਉਹ ਉੱਥੇ ਆ ਤੇ ਤਾਂ ਵੀ ਲੜਦੀਆਂ, ਉਹ ਇੱਥੇ ਤੇ ਮੁੜ ਵੀ ਲੜਦੀਆਂ। ਉਹ ਸੌਂਪ ਪੀਰਾਂ ਨੂੰ ਝੱਲ ਵਿੱਚ ਛੇੜਨੀ ਆ, ਉਹਦੀ ਮਦਦ ਨੂੰ ਖਿਜ਼ਰ ਤੇ ਲੂਤ ਹੈ ਨਹੀਂ ਕਿ ਮੈਂ ਉਸ ਨੂੰ ਰੱਬ ਦੇ ਹਵਾਲੇ, ਪੀਰਾਂ ਦੇ ਹਵਾਲੇ ਕਰਕੇ ਮੈਂ ਉਸ ਨੂੰ ਜੰਗਲ ਵਿੱਚ ਘੱਲਦੀ ਹਾਂ, ਅਤੇ ਉਸ ਜੰਗਲ ਵਿੱਚ ਹੁੰਦਾ ਤੇ ਉਹ ਇਕੱਲਾ ਹੈ, ਪਰ ਉਹਦੀ ਮਦਦ ਉੱਤੇ ਜਨਾਬ ਖਿਜ਼ਰ ਅਲੈਹਿਸਲਾਮ ਅਤੇ ਜਨਾਬ ਲੂਤ ਅਲੈਹਿਸਲਾਮ ਹਰ ਵੇਲੇ ਉਹਦੇ ਨਾਲ ਹੁੰਦੇ ਨੇ, ਉਹਦੀ ਮਦਦ ਕਰਦੇ ਨੇ। ਮਾਰਿਆ ਤੁਸਾਂ ਦੀਆਂ ਗਾਲੀਆਂ ਮਿਹਣਿਆਂ ਦਾ, ਇਹ ਤਾਂ ਸੁੱਕ ਕੇ ਹੋਇਆ ਤਾਬੂਤ ਹੈ ਨਹੀਂ ਕਿ ਬਿਲਕੁਲ ਕਮਜ਼ੋਰ ਹੋ ਗਿਆ, ਬੇਜਾਨ ਹੋ ਗਿਆ ਹੈ। ਤਾਬੂਤ ਤੋਂ ਮੁਰਾਦ ਬੇਜਾਨ, ਇਹਦੇ ਵਿੱਚ ਜਾਨ ਹੀ ਨਹੀਂ ਰਹੀ ਤੁਹਾਡੇ ਮਿਹਣੇ ਤਾਨੇ ਅਤੇ ਗਾਲਾਂ ਸੁਣ ਸੁਣ ਕੇ। ਜਦੋਂ ਤੁਸਾਂ ਤੇ ਸੀ ਗਾਲੀ ਦਿੰਦੀਆਂ ਸੌ, ਇਹ ਤਾਂ ਊਤਣੀ ਦਾ ਕੋਈ ਊਤ ਹੈ ਨਹੀਂ। ਇਹ ਤੁਸੀਂ ਉਸ ਨੂੰ ਗਾਲੀ ਕੱਢਦੀਆਂ ਜਿਸ ਤੁਹਾਡੇ ਕੋਲ ਆਓ ਨਾ, ਬਈ ਇਹ ਬਿਲਕੁਲ ਕਿਸੇ ਫਜ਼ੂਲ ਬੰਦਾ ਹੈ, ਫਜ਼ੂਲ ਮਾਂ ਦਾ ਪੁੱਤਰ ਹੈ, ਇਹ ਤੁਸੀਂ ਉਸ ਵੇਲੇ ਇਸ ਨੂੰ ਝਿੜਕਾਂ ਗਾਲੀ ਦਿੰਦੀਆਂ ਹੋ ਬਈ ਇਹ ਕਿਸੇ ਕੰਮ ਦਾ ਨਹੀਂ ਹੈ, ਇੰਝ ਫਾਰਗ ਜਿਹਾ ਬੰਦਾ ਹੈ। ਅਤੇ ਇਹ ਉਹੀ ਹੈ ਜਿਹਦੇ ਵਾਸਤੇ ਹੁਣ ਤੁਸੀਂ ਤੜਪ ਰਹੀਆਂ ਹੋ, ਇਹ ਉਹੀ ਹੈ। ਰਾਂਝਾ ਬਖਸ਼ਿਆ ਰੱਬ ਬਹਿਸ਼ਤ ਮੇਵਾ, ਰਾਂਝਾ ਬਖਸ਼ਿਆ ਰੱਬ ਬਹਿਸ਼ਤ ਮੇਵਾ, ਰਸ ਬਿਨੜਾ ਜਿਵੇਂ ਸ਼ਹਿਤੂਤ ਹੈ ਨਹੀਂ। ਇਹ ਹੁਣ ਕਿਉਂਕਿ ਵਾਰਿਸ ਸ਼ਾਹ ਰੈਤਰ ਦੀ ਵੀ ਨਾਲ ਗੱਲ ਕਰਦੇ ਨੇ, ਅਤੇ ਸ਼ਹਿਤੂਤ ਤੁਹਾਨੂੰ ਪਤਾ ਹੈ ਕਿ ਬੜਾ ਆਮੋ ਆਮ ਫਲ ਹੈ ਸਾਡੀ ਧਰਤੀ ਦਾ, ਪੰਜਾਬ ਦੀ ਧਰਤੀ ਉੱਤੇ ਮੌਜੂਦ ਹੈ, ਅਤੇ ਉਸ ਨੂੰ ਵੀ ਤਸ਼ਬੀਹ ਦੇ ਰਹੇ ਹਨ ਜੰਨਤ ਦੇ ਫਲ ਨਾਲ ਕਿ ਰਸ ਬਿਨੜਾ ਜਿਵੇਂ ਸ਼ਹਿਤੂਤ ਹੈ ਨਹੀਂ। ਇੰਝ ਦਾ ਸ਼ਹਿਤੂਤ ਜਿਹਦੇ 'ਚੋਂ ਹਰ ਵੇਲੇ ਰਸ ਟਪਕਦਾ ਪਿਆ ਹੈ। ਇਹ ਰਾਂਝਾ ਜਿਹੜਾ ਹੈ ਇਹ ਸ਼ਹਿਤੂਤ ਆ ਰਹੇ, ਸ਼ਹਿਤੂਤ ਜਿਵੇਂ ਕਿ ਬਹਿਸ਼ਤ ਦਾ ਮੇਵਾ ਹੈ। ਪੇਲੇ ਵਿੱਚ ਮੱਝੀ ਨਿਤ ਚਾਰਦਾ ਹੈ, ਰਾਂਝੇ ਯਾਰ ਦਾ ਥਾਂ ਲਾਹੂਤ ਹੈ ਨਹੀਂ ਕਿ ਐਸੋ ਨਾਸੂਤੀ ਜਹਾਨ ਦਾ ਬੰਦਾ ਨਹੀਂ, ਉਹ ਤਾਂ ਲਾਹੂਤ ਦਾ ਰਹਿਣ ਵਾਲਾ ਹੈ, ਉਹ ਤਾਂ ਕਿਦਾਂ ਉੱਥੋਂ ਆਇਆ ਹੈ। ਜਿਸ ਵਕਤ ਆਵੇ ਮੈਨੂੰ ਚੰਨ ਚੜ੍ਹਦਾ, ਰਾਂਝਾ ਦਿਸਦਾ ਵਾਂਗ ਮਲਕੂਤ ਹੈ ਨਹੀਂ ਕਿ ਜਦੋਂ ਹੁੰਦਾ ਹੈ ਅਤੇ ਮੈਨੂੰ ਖੁਸ਼ੀ ਨਾਲ ਮੈਨੂੰ ਚੰਨ ਚੜ੍ਹ ਜਾਂਦਾ ਹੈ, ਅਤੇ ਦਿਸਦਾ ਇੰਝ ਮੈਨੂੰ ਇੰਝ ਲੱਗਦਾ ਹੈ, ਮੈਨੂੰ ਉਹਦੀ ਸ਼ਕਲ ਫਰਿਸ਼ਤਿਆਂ ਵਰਗੀ ਲੱਗਦੀ ਹੈ, ਮੈਂ ਨਹੀਂ ਲੱਗਦਾ ਕਿ ਕੋਈ ਫਰਿਸ਼ਤਾ ਮੇਰੇ ਕੋਲ ਆ ਗਿਆ ਹੈ। ਵਾਰਿਸ ਸ਼ਾਹ ਫਿਰਾਂ ਉਹਦੇ ਮਗਰ ਲੱਗੀ, ਵਾਰਿਸ ਸ਼ਾਹ ਫਿਰਾਂ ਉਹਦੇ ਮਗਰ ਲੱਗੀ, ਅਜੇ ਤੀਕ ਉਹ ਰਿਹਾ ਅਣਛੂਤ ਹੈ ਨਹੀਂ ਕਿ ਮੈਂ ਉਹਦੇ ਮਗਰ ਲੱਗੀ ਹੋਈ ਹਾਂ, ਸੁਬਹ ਸ਼ਾਮ ਉਹਦੇ ਪਿੱਛੇ ਹਾਂ, ਪਰ ਅਜੇ ਤੱਕ ਮੈਂ ਉਹਨੂੰ ਛੂ ਨਹੀਂ ਸਕੀ, ਅਜੇ ਤੱਕ ਉਹ ਅਣਛੂਤ ਹੈ। ਮੈਂ ਉਹਦੇ ਪਿੱਛੇ ਬੜਾ ਆਈ ਹਾਂ, ਬੜਾ ਟੁਰੀ ਹਾਂ, ਪਰ ਮੈਂ ਉਸ ਨੂੰ ਹੱਥ ਨਹੀਂ ਲਾ ਸਕੀ, ਉਹ ਅਣਛੂਤ ਹੈ, ਉਹਨੂੰ ਕੋਈ ਅਜੇ ਤੱਕ ਹੱਥ ਨਹੀਂ ਲਾ ਸਕਿਆ। ਇਹ ਹੁਣ ਉਹਦੀਆਂ ਗੱਲਾਂ ਸੁਣ ਕੇ ਅਤੇ ਉਹ ਬੇਜ਼ਾਰ ਵੀ ਹੋ ਗਈਆਂ ਅਤੇ ਨਾ ਉਮੀਦ ਵੀ ਹੋ ਗਈਆਂ ਭਰਜਾਈਆਂ
ਉਹ ਅੱਗੋਂ ਲਿਖਦੀਆਂ ਨੇ, ਸਾਡਾ ਮਾਲ ਸੀ ਸੋ ਤੇਰਾ ਹੋ ਗਿਆ, ਜ਼ਰਾ ਵੇਖਣਾ ਬੜਾ ਖੁਦਾਈਆਂ ਦਾ। ਉਹ ਆਖਦੀ ਹੈ ਕਿ ਮਾਲ ਤੇ ਸਾਡਾ ਹੀ, ਉਹ ਬਰਜਈਆਂ ਲਿਖਦੀਆਂ ਨੇ, ਹੋ ਤੇਰਾ ਗਿਆ ਹੈ, ਹੁਣ ਤੂੰ ਸਾਨੂੰ ਦੇਣਾ ਵੀ ਕੋਈ ਨਹੀਂ ਤੇ ਉਸ ਆਉਣਾ ਵੀ ਕੋਈ ਨਹੀਂ, ਤੇ ਜ਼ਰਾ ਵੇਖਣਾ ਬਰਾ ਖੁਦਾਈਆਂ ਦਾ। ਬਈ ਅਸੀਂ ਤੇ ਬਸ ਬਰਾਏ ਖੁਦਾ ਤੈਨੂੰ ਆਖਿਆ ਥੋੜ੍ਹਾ ਜਿਹਾ ਸਾਨੂੰ ਵਿਖਾ ਛੱਡ, ਅਸੀਂ ਇੱਕ ਵਾਰੀ ਵੇਖ ਲਈਏ। ਤੋਏ ਜੰਮਿਆ ਤੇ ਤੋਏ ਪਾੜਿਆ ਹੀ, ਨਾ ਇਹ ਬਾਪ ਦਾ ਤੇ ਨਾ ਇਹ ਭਾਈਆਂ ਦਾ। ਬਈ ਇਹ ਜੰਮਿਆ ਵੀ ਤੂੰ ਹੀ ਆ, ਪਾਲਿਆ ਵੀ ਤੂੰ ਹੀ ਆ, ਨਾ ਇਹ ਕੁਝ ਭਰਾਵਾਂ ਦਾ ਲੱਗਦਾ ਹੈ ਤੇ ਨਾ ਕੁਝ ਇਹ ਪਿਓ ਮਾਊ ਦਾ ਲੱਗਦਾ ਹੈ। ਸ਼ਾਹੂਕਾਰ ਹੋ ਬੈਠੀ ਏ ਮਾਰ ਥੈੜੀ, ਖੋ ਲਿਆਈ ਮਾਲ ਤੂੰ ਸਾਈਆਂ ਦਾ। ਸ਼ਾਹੂਕਾਰ ਹੱਟੀ ਵਾਲਾ ਕਾਰੋਬਾਰੀ ਜਿਹੜਾ ਤਾਜਰ ਹੁੰਦਾ ਹੈ, ਥੈੜੀ ਮਾਰਨਾ ਤੋਂ ਮੁਰਾਦ ਹੈ ਕਿ ਉਹ ਪੈਸਿਆਂ ਵਾਲੀ ਥੈੜੀ ਜਿਹੜੀ ਹੈ ਗੋਡੇ ਥੱਲੇ ਦੇ ਕੇ ਖੋਹ ਲਿਆਈ ਮਾਲ ਤੂੰ ਸਾਈਆਂ ਦਾ। ਕਿ ਜਿਸ ਵੇਲੇ ਸ਼ਾਹੂਕਾਰ ਕਿਸੇ ਕੋਲੋਂ ਮਾਲ ਲੈ ਲੈਂਦਾ ਹੈ, ਫਸਲ ਜਿਨਸ ਕੋਈ ਵੀ ਸ਼ੈ, ਕਣਕ ਮੁੰਜੀ, ਤੇ ਹੁਣ ਉਹਦੀ ਮਰਜ਼ੀ ਹੁੰਦੀ ਹੈ ਕਿ ਉਹ ਕਿਵੇਂ ਵੇਚਦਾ ਹੈ। ਉੱਥੋਂ ਭਾਵੇਂ ਆਉਣੇ ਪਾਣੋਂ ਖਰੀਦ ਲਵੇ, ਤੇ ਹੁਣ ਉਹ ਗੋਡੇ ਥੱਲੇ ਥੈਲੀ ਰੱਖਣ ਤੋਂ ਮੁਰਾਦ ਹੈ ਕਿ ਹੁਣ ਬੜੀ ਆਕੜ ਨਾਲ ਮਾਲ ਤਾਜਰ ਵੇਚਦਾ ਹੈ। ਉਸ ਨੂੰ ਭਾਵੇਂ ਵੇਚਣਾ ਹੋਵੇ ਜਿਸ ਕੋਲੋਂ ਖਰੀਦ ਕੇ ਲਿਆਇਆ ਹੈ। ਬਈ ਅਗਰ ਰੁਪਈਏ ਦਾ ਖਰੀਦ ਕੇ ਲਿਆ ਤੇ ਉਹਨੂੰ ਆਖਦਾ ਮੈਂ ਤੈਨੂੰ 10 ਰੁਪਏ ਦਾ ਦੇਣਾ ਹੈ, ਉਹ ਕੁਝ ਨਹੀਂ ਕਰ ਸਕਦਾ, ਕਿਉਂਕਿ ਹੁਣ ਮਾਲ ਉਸ ਸ਼ਾਹੂਕਾਰ ਦਾ ਹੋ ਗਿਆ ਹੈ, ਉਸ ਤਾਜਰ ਦਾ ਹੋ ਗਿਆ ਹੈ। ਗੁੰਡਾ ਹੱਥ ਆਇਆ ਤੁਸਾਂ ਗੁੰਡਿਆਂ ਦੇ, ਗੁੰਡਾ ਹੱਥ ਆਇਆ ਤੁਸਾਂ ਗੁੰਡਿਆਂ ਦੇ, ਅੰਨਾ ਚੂਹਾ ਜਿਉਂ ਥੋਥਿਆਂ ਧਾਈਆਂ ਦਾ। ਧਾਈ ਮੁੰਜੀ ਹੁੰਦੀ ਏ ਕਿ ਉਹ ਆਖਦੀਆਂ ਨੇ ਵੀ ਉਹ ਗੁੰਡਾ ਹੁਣ ਤੁਸਾਂ ਗੁੰਡਿਆਂ ਕੋਲ ਆ ਗਿਆ, ਉਹ ਵੀ ਗੁੰਡਾ ਹੈ ਤੇ ਤੁਸੀਂ ਵੀ ਗੁੰਡੇ ਹੋ। ਤੇ ਇਹ ਗੱਲ ਇੰਝ ਹੀ ਹੈ ਬਸ ਜਿਵੇਂ ਅੰਨਾ ਚੂਹਾ ਹੋਵੇ ਨਾ, ਉਸ ਨੂੰ ਧਾਈਆਂ ਵੀ ਥੋਥੀਆਂ ਹੀ ਲੱਭਣੀਆਂ, ਉਹਨੂੰ ਕੀ ਪਤਾ ਲੱਗਣਾ ਸਾਹਮਣੇ ਥੋਥੀ ਧਾਈ ਹੈ ਖਾਲੀ। ਥੋਥਾ ਤੋਂ ਮੁਰਾਦ ਹੁੰਦਾ ਜਿਹੜਾ ਵਿੱਚੋਂ ਖਾਲੀ ਹੋਵੇ, ਕਿ ਥੋਥੀ ਹੈ ਜਾਂ ਵਿੱਚ ਕੋਈ ਦਾਣਾ ਹੈ, ਤੇ ਅਕਸਰ ਅੰਨਿਆਂ ਚੂਹਿਆਂ ਥੋਥੀਆਂ ਧਾਈਆਂ ਹੀ ਲੱਭਦੀਆਂ। ਅੱਗ ਲੈਣ ਆਈ ਘਰ ਸਾਂਭੇ ਹੋਈ, ਅੱਗ ਲੈਣ ਆਈ ਘਰ ਸਾਂਭੇ ਹੋਈ, ਇਹ ਤੇਰਾ ਸੀ ਵੀਰ ਨਾ ਭਾਈਆਂ ਦਾ। ਅੱਗ ਲੈਣ ਆਈ, ਉਹ ਜਿਹੜਾ ਇੱਕ ਮਸ਼ਹੂਰ ਸਾਡਾ ਮਕੂਲਾ ਹੈ, ਇੱਕ ਅਖਾਣ ਹੈ ਕਿ ਅੱਗ ਲੈਣ ਆਈ ਤੇ ਘਰੇ ਦੀ ਸੈਣ ਬਣ ਬੈਠੀ। ਵੀ ਤੂੰ ਥੋੜ੍ਹਾ ਜਿਹਾ ਇਸ ਨੂੰ ਵੇਖਣ ਦੇ ਚੱਕਰਾਂ ਵਿੱਚ ਸਾਰੇ ਤੀ ਮੱਲ ਮਾਰ ਲਈਏ। ਵਰਸ਼ਾ ਦੀ ਮਾਰ ਹੀ ਵੱਗੀ ਹੀਰੇ, ਵਰਸ਼ਾ ਦੀ ਮਾਰ ਹੀ ਵੱਗੀ ਹੀਰੇ, ਜੇ ਖੋਏ ਹੋਈ ਦਿਓਰ ਭਰਜਾਈਆਂ ਦਾ। ਹੁਣ ਉਹ ਦਿਲ ਵਿੱਚ ਬਦਦੁਆ ਤੇ ਉਹ ਉਸ ਪਾਸੇ ਟੁਰ ਰਹੀਆਂ ਬਤਨ ਵਰਸ਼ਾ ਦੀ ਮਾਰ ਪਵੇ ਜੇ ਤੂੰ ਸਾਡਾ ਦਿਓਰ ਭਰਜਾਈਆਂ ਦਾ ਭਰਜਾਈਆਂ ਕੋਲੋਂ ਖੋਹ ਲਿਆ ਹੈ। ਇਸ ਖਤ ਦੇ ਜਵਾਬ ਵਿੱਚ ਹੀਰ ਲਿਖਦੀ ਏ, ਉਹ ਉਹਨਾਂ ਨਾਲ ਦੀ ਹੈ ਕਿ ਤੁਸੀਂ ਇਸ ਦੇ ਖਿਆਲ ਨਾ ਪਵੋ ਅੜੀਓ, ਤੁਸੀਂ ਇਸ ਦੇ ਖਿਆਲ ਨਾ ਪਵੋ ਅੜੀਓ, ਨਹੀਂ ਘਟ ਕੁਝ ਇਸ ਵਪਾਰ ਤੋਂ। ਵਪਾਰ ਹੁੰਦਾ ਹੈ ਕਾਰੋਬਾਰ, ਸੌਦਾ। ਉਹ ਆਦੀ ਹੈ ਕਿ ਤੁਸੀਂ ਇਹ ਖਿਆਲ ਛੱਡ ਦਿਓ ਮੈਨੂੰ ਕੋਈ ਘਾਟਾ ਹੋਣਾ ਹੈ, ਇਹ ਜਿਹੜਾ ਮੈਂ ਸੌਦਾ ਕੀਤਾ ਹੈ ਨਾ, ਇਸ ਨੂੰ ਮੈਂ ਜਿਹੜਾ ਆਪਣੇ ਨਾਲ ਲਾਇਆ ਹੈ, ਮੈਨੂੰ ਇਸ ਵਿੱਚੋਂ ਘਾਟੇ ਵਾਲੀ ਕੋਈ ਉਮੀਦ ਨਹੀਂ ਤੇ ਨਾ ਮੈਨੂੰ ਕੋਈ ਘਾਟਾ ਪਾਉਣਾ ਹੈ। ਨੀ ਮੈਂ ਜਿਉਂਦੀ ਇਸ ਬਿਨ ਰਹਾਂ ਕੇ ਕੂ, ਘੋਲ ਘੋਲ ਗਤੀ ਰੰਝ ਯਾਰ ਤੋਂ। ਮੈਂ ਇਸ ਤੋਂ ਬਿਨਾਂ ਕਿੱਥੇ ਰਹਿ ਸਕਦੀ ਹਾਂ, ਮੈਂ ਤੇ ਇਹਦੇ ਤੋਂ ਕੁਰਬਾਨ ਹਾਂ, ਮੈਂ ਤੇ ਨਹੀਂ ਦੇਣਾ ਹੈ। ਮੈਂ ਤੇ ਇਹ ਵਿਆਜ ਵਿਆਜਿਆ ਹੀ, ਮੈਂ ਤੇ ਇਹ ਵਿਆਜ ਵਿਆਜਿਆ ਹੀ, ਸੌਦਾ ਕੀਤਾ ਏ ਜਾਨ ਬਿਮਾਰ ਤੋਂ। ਕਿ ਮੈਂ ਤੇ ਇਹ ਕੁਝ ਖਟਿਆ ਹੈ, ਮੈਂ ਇਹ ਵਿਆਜਿਆ ਖਰੀਦ ਲੈਣਾ। ਬਈ ਇਸ ਕਾਰੋਬਾਰ ਵਿੱਚੋਂ ਮੈਂ ਇਹ ਰਾਂਝਾ ਹੀ ਖਰੀਦ ਰਿਹਾ ਹੈ, ਤੇ ਸੌਦਾ ਵੀ ਮੈਂ ਕੀਤਾ ਜਾਨ ਬਿਮਾਰ ਤੋਂ। ਜਿਹੜੀ ਮੇਰੀ ਮਾੜੀ ਜੀ ਜਾਨ ਆਈ, ਇਹਦੇ ਬਦਲੇ ਵਿੱਚ ਮੈਂ ਉਹ ਕੁਰਬਾਨ ਕੀਤੀ ਹੈ। ਇਹ ਸੌਦਾ ਕਰਕੇ ਤੇ ਮੈਂ ਇਸ ਨੂੰ ਖਰੀਦਿਆ ਹੈ, ਇਹ ਮੈਂ ਹਾਸਲ ਕਰ ਲਿਆ ਹੈ। ਮੇਰੇ ਆਖਣੇ ਤੇ ਮੈਂ ਹੀ ਚਾਰਦਾ ਏ, ਮੇਰੇ ਆਖਣੇ ਤੇ ਮੈਂ ਹੀ ਚਾਰਦਾ ਏ, ਲੋਕ ਖਟਦੇ ਕਸਬ ਰੁਜ਼ਗਾਰ ਤੋਂ। ਕਿ ਲੋਕ ਤੇ ਕਸਬ ਤੇ ਹੀਲਾ ਕੰਮ ਕਾਜ ਕਰਕੇ ਤੇ ਕਮਾਈਆਂ ਕਰਦੇ ਨੇ, ਖਟਦੇ ਨੇ, ਰੁਪਈਏ ਖਟਦੇ ਨੇ, ਤੇ ਸਿਰਫ ਮੇਰੇ ਆਖਣੇ ਤੇ ਮੱਝੀ ਚਾਰ ਰਿਹਾ, ਸਿਰਫ ਮੇਰੇ ਵਾਸਤੇ ਮੱਝੀ ਚਾਰ ਰਿਹਾ ਹੈ। ਜੱਲਾਂ ਬੇਲਿਆਂ ਦੇ ਵਿੱਚ ਫਿਰੇ ਭਾਉਂਦਾ, ਸਿਰ ਵਿਛਦਾ ਮੈਂ ਗੁਨਾਹਗਾਰ ਤੋਂ। ਦੁੱਖਾਂ ਵਿੱਚ ਰਹਿੰਦਾ ਹੈ, ਮੁਸੀਬਤਾਂ ਚਿਰਦਾ ਹੈ, ਤੇ ਸਿਰ ਵਿਛਦਾ ਹੈ ਮੈਂ ਗੁਨਾਹਗਾਰ ਤੋਂ। ਸਾਡੇ ਜਿਹੀਆਂ ਗੁਨਾਹਗਾਰਾਂ ਤੋਂ ਆਪਣੀ ਜਾਨ ਦਿੰਦਾ ਹੈ, ਸਾਡੇ ਗੁਨਾਹਗਾਰਾਂ ਦੀ ਉਸ ਨੂੰ ਬੜੀ ਫਿਕਰ ਹੈ। ਮੇਰੇ ਵਾਸਤੇ ਕਾਰ ਕਮਾਉਂਦਾ ਏ, ਮੇਰੇ ਵਾਸਤੇ ਕਾਰ ਕਮਾਉਂਦਾ ਏ, ਮੇਰੀ ਜਿੰਦ ਘੋਲੀ ਉਹਦੇ ਕਾਰ ਤੋਂ। ਕਾਰ ਤੋਂ ਮੁਰਾਦ ਕੰਮ ਕਿ ਜੋ ਕੁਝ ਕਰਦਾ ਹੈ ਮੇਰੇ ਵਾਸਤੇ ਕਰਦਾ ਹੈ,
ਤੁਹਾਨੂੰ ਪਤਾ ਹੈ ਨਾ ਕਿ ਸਾਡੇ ਵਾਸਤੇ ਹੀ ਕਰਦਾ ਹੈ, ਜੋ ਵੀ ਕਰਦਾ ਹੈ ਉਹ ਤੇ ਪਾਕ ਹੈ, ਮੁਤਾਹਰ ਹੈ, ਮਾਸੂਮ ਹੈ। ਉਹ ਜੋ ਕੁਝ ਕਰਦਾ ਹੈ, ਜਿਹੜੇ ਵਕਤ ਕਰਦਾ ਹੈ, ਰਾਤੀ ਇल्लल्लाह ਦੀਆਂ ਦਾ ਜ਼ਿਕਰ ਕਰਦਾ, ਸਾਰੀ ਸਾਰੀ ਰਾਤ इल्लल्लाह ਦਾ ਜ਼ਿਕਰ ਕਰਦਾ ਹੈ, ਤੇ ਕਿਹਦੇ ਵਾਸਤੇ? ਸਾਡੇ ਵਾਸਤੇ। ਹੀਰਾ ਦੀਏ ਕਿ ਉਹ ਮੇਰੇ ਵਾਸਤੇ ਸਾਰਾ ਸਾਰਾ ਰਾਤ ਇਬਾਦਤਾਂ ਕਰਦਾ ਹੈ, ਸਾਰੀ ਦਿਹਾੜ ਮੱਝਾਂ ਚਾਰਦਾ ਹੈ ਤੇ ਰਾਤੀ ਸਾਰੀ ਸਾਰੀ ਰਾਤ ਇਬਾਦਤਾਂ ਕਰਦਾ ਹੈ। ਇਹ ਸਾਰਾ ਕੰਮ ਉਹ ਮੇਰੇ ਵਾਸਤੇ ਕਰਦਾ ਹੈ ਤੇ ਮੈਂ ਉਹਦੇ ਇਸ ਕੰਮ ਤੋਂ ਕੁਰਬਾਨ, 100 ਵਾਰੀ ਕੁਰਬਾਨ। ਨਾ ਉਮੀਦ ਹੋ ਵਤਨ ਨੂੰ ਛੱਡ ਟੁਰਿਆ, ਨਾ ਉਮੀਦ ਹੋ ਵਤਨ ਨੂੰ ਛੱਡ ਟੁਰਿਆ, ਮੋਤੀ ਟੁਰੇ ਜਿਉਂ ਪੱਟ ਦੀ ਤਾਰ ਤੋਂ, ਕਿ ਉਹ ਇੰਜ ਉੱਥੋਂ ਸੁਰਤ ਨਾਲ, ਇੰਜ ਤੇਜ਼ੀ ਨਾਲ ਆਪਣੇ ਦੇਸ਼ ਨੂੰ ਛੱਡ ਕੇ ਨਸਿਆ ਤੇ ਆਇਆ ਹੈ ਕਿ ਜਿਵੇਂ ਮੋਤੀ ਪੱਟ ਦੀ ਤਾਰ 'ਤੇ ਟੁਰਦਾ ਹੈ। ਪੱਟ ਰੇਸ਼ਮ ਹੁੰਦਾ ਹੈ ਅਤੇ ਰੇਸ਼ਮ ਦੀ ਤਾਰ, ਰੇਸ਼ਮ ਦਾ ਧਾਗਾ ਬੜਾ ਮੁਲਾਇਮ ਹੁੰਦਾ ਅਤੇ ਉਹ ਮੋਤੀ ਉਸ ਧਾਗੇ ਵਿੱਚ ਪਾਈਏ ਅਤੇ ਬਜਦਾ ਲਗਾ ਵਹਿੰਦਾ ਹੈ, ਉਸ ਨੂੰ ਕੋਈ ਰੁਕਾਵਟ ਨਹੀਂ ਹੁੰਦੀ। ਇਹ ਆਖਦਾ ਮੈਂ ਨਹੀਂ ਜਾਵਣਾ ਜੇ, ਭਾਵੇਂ ਲਾ ਲਓ ਜ਼ੋਰ ਸਰਕਾਰ ਤੋਂ। ਇਹ ਆਖਦਾ ਬੇਸ਼ੱਕ ਬਾਦਸ਼ਾਹਾਂ ਤੋਂ ਅਖਵਾ ਲਓ, ਵੱਡੇ ਬਾਦਸ਼ਾਹ ਤੋਂ ਵੀ ਅਖਵਾ ਲਓ, ਮੈਂ ਹੁਣ ਇਹਨਾਂ ਨੂੰ ਛੱਡ ਕੇ ਮੈਂ ਕੋਈ ਨਹੀਂ ਜਾਣਾ। ਬਿਨਾਂ ਮਿਹਨਤਾਂ ਗਦੀਆਂ ਲੱਖ ਫੇਰੋ, ਨਹੀਂ ਮੋਰਚਾ ਜਾਏ ਤਲਵਾਰ ਉੱਤੋਂ। ਗੱਦੀ ਤੋਂ ਮੁਰਾਦ ਹੁੰਦੀ ਹੈ ਮੁਸਕਲੀ, ਕਿ ਜਿਹੜੀ ਇੱਕ ਸਿਕਲ ਕਰਨੀ ਹੁੰਦੀ ਤਲਵਾਰ ਨੂੰ, ਤਲਵਾਰ ਦੀ ਧਾਰ ਨੂੰ ਤੇਜ਼ ਕਰਨ ਵਾਸਤੇ ਇੱਕ ਸਿਕਲੀਗਰ ਹੁੰਦੇ ਨੇ, ਉਹ ਉਹਦੇ ਉੱਤੇ ਮੁਸਕਲੀ ਫੇਰਦੇ ਨੇ, ਜਿਹੜੀ ਤਲਵਾਰ ਦੀ ਧਾਰ ਨੂੰ ਤੇਜ਼ ਕਰਦੀ ਹੈ, ਉਸ ਨੂੰ ਗੱਦੀ ਵੀ ਆਖਦੇ ਨੇ। ਕਿ ਬਿਨਾਂ ਮਿਹਨਤਾਂ ਤੋਂ ਘਰ ਬਹਿ ਕੇ ਉਸ ਤਲਵਾਰ ਦੀ ਧਾਰ 'ਤੇ ਜਿਤਨੀਆਂ ਮਰਜ਼ੀ ਹੈ ਗਦੀਆਂ ਫੇਰੋ, ਨਹੀਂ ਮੋਰਚਾ ਜਾਏ ਤਲਵਾਰ ਤੋਂ। ਮੋਰਚਾ ਤੋਂ ਮੁਰਾਦ ਹੁੰਦਾ ਕਿ ਮੁਖਾਲਫ, ਦੁਸ਼ਮਣ। ਇੱਥੇ ਮੋਰਚਾ ਦਾ ਮਤਲਬ ਇਹ ਹੈ ਕਿ ਦੂਜੇ ਪਾਸੇ ਮੋਰਚੇ ਵਿੱਚ ਬੈਠਾ ਹੋਇਆ ਦੁਸ਼ਮਣ, ਕਿ ਜਿਹੜੀ ਤਲਵਾਰ ਨੂੰ ਝੋਲੀ ਵਿੱਚ ਰੱਖ ਕੇ ਤੇ ਸਾਰਾ ਦਿਨ ਤੁਸੀਂ ਗੱਦੀ ਫੇਰਦੇ ਰਹੋ, ਹੱਲੋ ਜੁੱਲੋ ਨਹੀਂ, ਕੋਈ ਹੋਰ ਤੁਸੀਂ ਟੋਰਾ ਨਾ ਕਰੋ, ਮਿਹਨਤ ਨਾ ਕਰੋ। ਉਹ ਘਰ ਬਹਿ ਕੇ ਤਲਵਾਰ ਉੱਤੇ ਧਾਰਾਂ ਤੇਜ਼ ਕਰਨ ਨਾਲ ਦੁਸ਼ਮਣ ਜ਼ੇਰ ਨਹੀਂ ਹੁੰਦਾ, ਦੁਸ਼ਮਣ ਹਾਰਦਾ ਨਹੀਂ ਹੈ। ਇਹ ਮਿਹਣਾ ਲਹੇਗਾ ਕਦੀ ਨਹੀਂ ਇਸ ਸਿਆਲਾਂ ਦੇ ਸਭ ਸਰਦਾਰ ਤੋਂ, ਕਿ ਇਹ ਤਾਨਾ ਬਣ ਜਾਣਾ ਹੈ ਕਿ ਅਸਾਂ, ਸਾਡੇ ਕੋਲ ਆਏ ਆ, ਅਸਾਂ ਵਾਪਸ ਤੋਰ ਦਿੱਤਾ ਹੈ, ਅਸਾਂ ਇਹਦੀ ਕਦਰ ਨਹੀਂ ਕੀਤੀ। ਇਹ ਮਿਹਣਾ ਸਿਆਲਾਂ ਦੇ ਸਰਦਾਰ ਤੋਂ ਸਾਰੀ ਜ਼ਿੰਦਗੀ ਨਹੀਂ ਲਾਣਾ, ਹਮੇਸ਼ਾ ਮਿਹਣਾ ਰਹਿਣਾ ਹੈ ਕਿ ਮੈਂ ਤੁਹਾਡੇ ਕੋਲ ਘਲਿਆ ਹਾਈ ਤੇ ਤੁਸਾਂ ਉਹਦੀ ਕਦਰ ਨਾ ਕੀਤੀ। ਨੱਡੀ ਅਕਸਨ ਝਗੜਦੀ ਨਾਲ ਲੋਕਾਂ, ਨੱਡੀ ਅਕਸਨ ਝਗੜਦੀ ਨਾਲ ਲੋਕਾਂ, ਉਸ ਸੋਹਣੇ ਬਨ ਰਹੇ ਯਾਰ ਤੋਂ। ਲੋਕ ਇਹ ਦੱਸਣਗੇ, ਲੋਕ ਇਹ ਗੱਲਾਂ ਕਰਨਗੇ ਕਿ ਉਹ ਆਪਣੇ ਉਸ ਸੋਹਣੇ ਯਾਰ ਪਿੱਛੇ ਲੜਦੀ ਰਹੀ ਹੈ। ਵਾਰਿਸ ਸ਼ਾਹ ਸਮਝਾ ਦਿਓ ਭਾਬੀਆਂ ਨੂੰ, ਵਾਰਿਸ ਸ਼ਾਹ ਸਮਝਾ ਦਿਓ ਭਾਬੀਆਂ ਨੂੰ, ਹੁਣ ਮੁੜੇ ਨਾ ਲੱਖ ਹਜ਼ਾਰ ਉੱਤੋਂ। ਲੱਖ ਹਜ਼ਾਰ ਤੋਂ ਮੁਰਾਦ ਕਰੋੜ, ਕਿ ਇਹ ਹੁਣ ਭਰਜਾਈਆਂ ਨੂੰ ਗੱਲ ਸਮਝਾ ਦਿਓ ਵਾਰਿਸ ਸ਼ਾਹ ਜੀ ਕਿ ਹੁਣ ਇਹ ਕਰੋੜਾਂ ਦਿੱਤਿਆਂ ਵੀ ਨਹੀਂ ਮੁੜਨਾ, ਇਹ ਹੁਣ ਸਾਡੇ ਹੀ ਹੈ, ਜਿਉਂਦੇ ਰਹੋ, ਵਸਦੇ ਰਹੋ, ਇਜਾਜ਼ਤ ਦਿਓ, ਰੱਬ ਰਾਖਾ।